ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਤੋਂ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹਾਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਕਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਟਰੱਕਾਂ ਦੀ ਸਿਖਲਾਈ ਲੈਣ ਬਾਰੇ ਜੇ ਤੁਸੀਂ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। 209 277 01 ਮਾਫ ਕਰਨਾ 559 800 0590 ਅਜੀਤ ਟਵਾਲ ਦਾ ਨੰਬਰ ਹੈ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਸਿਆਸੀ ਖਬਰਾਂ ਤੋਂ। ਪੰਜਾਬ ਤੋਂ ਸ਼ੁਰੂਆਤ ਕਰੀਏ ਤਾਂ ਇਸ ਵੇਲੇ ਇੱਕ ਖਬਰ ਦੀ ਬਹੁਤ ਜ਼ਿਆਦਾ ਚਰਚਾ ਉਹ ਹੈ, ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਦੇ ਖਿਲਾਫ ਮੋਹਾਲੀ ਦੇ ਵਿੱਚ ਕੇਸ ਦਰਜ ਹੋ ਗਿਆ। ਮੋਹਾਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਐਸਏਐਸ ਨਗਰ ਦੀ ਪ੍ਰਧਾਨ ਪ੍ਰਭਜੋਤ ਕੌਰ ਦੀ ਸ਼ਿਕਾਇਤ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਫੇਜ਼ 1 ਥਾਣੇ ਦੇ ਵਿੱਚ ਕੇਸ ਦਰਜ ਕਰਵਾਇਆ। ਆਮ ਆਦਮੀ ਪਾਰਟੀ ਦੀ ਆਗੂ ਨੇ ਆਪਣੀ ਸ਼ਿਕਾਇਤ ਦੇ ਵਿੱਚ ਇਹ ਦੋਸ਼ ਲਾਇਆ ਕਿ ਉਕਤ ਕਾਂਗਰਸੀ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀਆਂ ਨਿਯੁਕਤੀਆਂ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਸਤਖਤਾਂ ਵਾਲੀ ਝੂਠੀ ਅਤੇ ਗਲਤ ਤੱਥਾਂ ਵਾਲੀ ਸੂਚੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਫੇਜ਼ 1 ਦੇ ਐਸਐਚਓ ਸੁਮਿਤ ਮੋਰ ਨੇ ਦੱਸਿਆ ਕਿ ਫੇਜ਼ 5 ਦੀ ਵਸਨੀਕ 5 ਦੀ ਵਸਨੀਕ ਪ੍ਰਭਜੀਤ ਕੌਰ ਨੇ ਮੋਹਾਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਹਨਾਂ ਦੱਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਉਣ ਤੋਂ ਬਾਅਦ ਮੁੱਢਲੀ ਜਾਂਚ ਤੇ ਡੀਏ ਲੀਗਲ ਦੀ ਸਲਾਹ ਲੈਣ ਤੋਂ ਬਾਅਦ ਉਕਤ ਆਗੂਆਂ ਦੇ ਖਿਲਾਫ ਆਈਪੀਸੀ ਦੀ ਧਾਰਾ 465 471 ਅਤੇ ਆਈਟੀ ਐਕਟ 66 ਡੀ ਦੇ ਅਧੀਨ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਦੱਸਣਾ ਬਣਦਾ ਹੈ ਕਿ ਜਿਹੜੀ ਪਿਛਲੇ ਦਿਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਵੱਖ-ਵੱਖ ਕਾਰਪੋਰੇਸ਼ਨਾਂ ਤੇ ਬੋਰਡਾਂ ਦੇ ਜਿਹੜੇ ਨਿਯੁਕਤ ਕੀਤੇ ਚੇਅਰਮੈਨ ਉਹਨਾਂ ਦੀ ਨਿਯੁਕਤੀ ਸੰਬੰਧੀ ਤੱਥਾਂ ਨੂੰ ਮਰੋੜ ਕੇ ਇੱਕ ਪੋਸਟ ਅਪਲੋਡ ਕੀਤੀ ਸੀ। ਇਹ ਦੋਸ਼ ਲਾਇਆ ਗਿਆ ਇਹਨਾਂ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਚੇਅਰਮੈਨਾਂ ਬਾਰੇ ਜਾਰੀ ਅਸਲੀ ਪੱਤਰ ਦੀ ਥਾਂ ਤੇ ਆਪਣੇ ਵੱਲੋਂ ਕਥਿਤ ਤੌਰ ਤੇ ਜਾਲੀ ਪੱਤਰ ਤਿਆਰ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੈ। ਉਹਨੇ ਵੀ ਕਿਹਾ ਕਿ ਕਾਂਗਰਸੀ ਆਗੂਆਂ ਨੇ ਅਜਿਹਾ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕੀਤਾ। ਸਿਆਸਤ ਦੇ ਵਿੱਚ ਸਹਿਣਸ਼ੀਲਤਾ ਲਗਾਤਾਰ ਘਟਦੀ ਜਾ ਰਹੀ ਹੈ ਤੇ ਸਿਆਸਤ ਦੇ ਵਿੱਚ ਕਿਸੇ ਵੀ ਡਾਕੂਮੈਂਟ ਕਿਸੇ ਵੀ ਵੀਡੀਓ ਨੂੰ ਡਾਕਟਰੇਟ ਕਰਕੇ ਵਾਇਰਲ ਕਰਨਾ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਕੋਈ ਵੀ ਪਾਰਟੀ ਇਸ ਚੀਜ਼ ਦੇ ਵਿੱਚ ਪਿੱਛੇ ਨਹੀਂ ਹੈ। ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਇਹਨਾਂ ਨੂੰ ਅਸੀਂ ਤਾਂ ਦੋਨੇ ਜਾਣੇ ਦਿਸ ਗਏ, ਪਰ ਇਹੀ ਸੇਮ ਜਿਹੜਾ ਕੰਮ ਹੈ ਇਹ ਭਾਜਪਾ ਵਾਲਿਆਂ ਨੇ ਕੀਤਾ ਹੈ ਤੇ ਭਾਜਪਾ ਵਾਲਿਆਂ ਵੱਲੋਂ ਇਹ ਜਾਂਦੇ ਨਹੀਂ। ਉਹਨਾਂ ਨੇ ਸਵਾਲ ਖੜੇ ਕੀਤੇ ਨੇ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਜਿਹੜੀਆਂ ਉਹਨਾਂ ਕੋਲੇ ਏਜੰਸੀਆਂ ਹੁੰਦੀਆਂ ਉਹਨਾਂ ਦੀ ਵੀ ਦੁਰਵਰਤੋਂ ਕਰਨੀ ਆ। ਉਹਨਾਂ ਨੇ ਹਰ ਆਪਦੇ ਸਿਆਸੀ ਵਿਰੋਧੀ ਨੂੰ ਦਬਾਉਣ ਦੇ ਲਈ ਹਰ ਸੰਦ ਵਰਤਣਾ ਤੇ ਸਿਆਸੀ ਵਿਰੋਧੀ ਵੀ ਜਿਹੜੇ ਆ ਉਹ ਅੱਜ ਕੱਲ ਕੋਈ ਵੀ ਘੱਟ ਨਹੀਂ ਹੈ। ਇਸ ਹਮਾਮ ਦੇ ਵਿੱਚ ਸਾਰੇ ਜਿਹੜੇ ਆ ਉਹ ਨੰਗੇ ਨੇ। ਤੇ ਦੂਜੀ ਗੱਲ ਇਹ ਹੈ ਕਿ ਚਰਚਾ ਪੰਜਾਬ ਦੇ ਵਿੱਚ ਇਹ ਆਮ ਹੀ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਭਾਜਪਾ ਵੱਲੋਂ ਥੋੜਾ ਜਿਹਾ ਘੱਟ ਜਾਂਦੇ ਆ। ਦੋ ਤਿੰਨ ਮਿਸਾਲਾਂ ਨੇ। ਪਹਿਲੀ ਗੱਲ ਤਾਂ ਬਲਬੀਰ ਸਿੱਧੂ ਹੈ, ਜਿਹਦੇ ਬਾਰੇ ਇਹਨਾਂ ਨੇ ਆਪ ਹੀ ਪ੍ਰੈਸ ਕਾਨਫਰੰਸਾਂ ਕਰ ਕਰਕੇ ਲੋਕਾਂ ਨੂੰ ਦੱਸਿਆ ਸੀਗਾ ਕਿ ਜੀ ਆ ਫਤਿਹ ਕਿੱਟ ਘੁਟਾਲਾ ਹੋ ਗਿਆ, ਆ ਫਲਾਨਾ ਘੁਟਾਲਾ ਹੋ ਗਿਆ, ਗਊਸ਼ਾਲਾ ਵਾਲਾ ਘੁਟਾਲਾ ਹੋ ਗਿਆ। ਬਲਬੀਰ ਸਿੱਧੂ ਦਾ ਨਾਂ ਬੋਲਦਾ ਤੇ ਹੁਣ ਬਲਬੀਰ ਸਿੱਧੂ ਭਾਜਪਾ ਦੇ ਵਿੱਚ ਆ।
ਹੁਣ ਨਹੀਂ ਉਹਦੇ ਬਾਰੇ ਕੁਛ ਵੀ ਬੋਲਿਆ ਜਾਂਦਾ। ਇਸ ਤੋਂ ਇਲਾਵਾ ਕੁਛ ਹੋਰ ਵੀ ਅਹਿਮ ਚਿਹਰੇ ਨੇ ਕਾਂਗਰਸ ਦੇ, ਜਿਹੜੇ ਕਿ ਜਿਨ੍ਹਾਂ ਬਾਰੇ ਘੁਟਾਲਿਆਂ ਦੀ ਤਾਂ ਚਰਚਾ ਕਰਦੇ ਰਹੇ ਇਹ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਕਾਂਗਰਸ ਦੀ ਸਰਕਾਰ ਵੇਲੇ। ਪਰ ਜਦੋਂ ਤੋਂ ਹੁਣ ਉਹਨਾਂ ਨੇ ਜਿਹੜੀ ਭਾਜਪਾ ਜੁਆਇਨ ਕੀਤੀ ਹੈ, ਉਦੋਂ ਤੋਂ ਫਿਰ ਸਨਾਟਾ ਛਾਇਆ ਹੋਇਆ। ਇਸ ਗੱਲ ਦਾ ਜਵਾਬ ਹੁਣ ਇਹੀ ਦੇ ਸਕਦਾ ਕਿ ਸਨਾਟਾ ਕਾਹਤੋਂ ਹੈ, ਪਰ ਇਸ ਚੀਜ਼ ਦੀ ਚਰਚਾ ਜ਼ਰੂਰ ਹੈ। ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਵਿਦੇਸ਼ ਤੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਸਚਿਨ ਥਾਪੜ ਅਤੇ ਅਨਮੋਲ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਵਾਪਸ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਮਾਨਸਾ ਪੁਲਿਸ ਇਸ ਸੰਬੰਧੀ ਲੋੜੀਂਦੇ ਦਸਤਾਵੇਜ਼ ਮੁਕੰਮਲ ਕਰਨ ਦੇ ਵਿੱਚ ਰੁੱਝੀ ਹੋਈ ਹੈ। ਮਾਨਸਾ ਦੇ ਸੀਨੀਅਰ ਪੁਲਿਸ ਅਫੀਸ਼ੀਅਲਸ ਨੇ ਦੱਸਿਆ ਕਿ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਵਿਦੇਸ਼ ਮੰਤਰਾਲੇ ਵੱਲੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ, ਜਿਸ ਦੇ ਤਹਿਤ ਸਚਿਨ ਥਾਪੜ ਨੂੰ ਅਜ਼ਰਬਾਈਜਾਨ ਅਤੇ ਅਨਮੋਲ ਬਿਸ਼ਨੋਈ ਨੂੰ ਕੀਨੀਆ ਤੋਂ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਭਾਰਤ ਦਾ ਵਿਦੇਸ਼ ਮੰਤਰਾਲਾ ਲਗਾਤਾਰ ਇਹਨਾਂ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ, ਜਿਸ ਦੇ ਲਈ ਲੋੜੀਂਦੇ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਨੇ। ਇਸ ਤੋਂ ਪਹਿਲਾਂ ਇਹਨਾਂ ਗ੍ਰਿਫਤਾਰੀਆਂ ਤੋਂ ਪਹਿਲਾਂ ਜਦੋਂ ਮਾਨਸਾ ਪੁਲਿਸ ਦੇ ਨੋਟਿਸ ਦੇ ਵਿੱਚ ਮੂਸੇਵਾਲਾ ਦੇ ਕਤਲ ਵਾਸਤੇ ਇਹਨਾਂ ਦੋਵੇਂ ਜਣਿਆਂ ਸਣੇ ਹੋਰ ਦੋ ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਸੀ, ਤਾਂ ਪੰਜਾਬ ਪੁਲਿਸ ਵੱਲੋਂ ਇਸ ਸੰਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਗੱਲਬਾਤ ਕੀਤੀ ਗਈ ਸੀ, ਜਿਨ੍ਹਾਂ ਵੱਲੋਂ ਰੈੱਡ ਕਾਰਨਰ ਨੋਟਿਸ ਇੰਟਰਪੋਲ ਦੇ ਜ਼ਰੀਏ ਜਾਰੀ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਸਣੇ ਹੋਰਨਾਂ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਭੇਜੀਆਂ ਜਾ ਰਹੀਆਂ ਈਮੇਲਾਂ ਦੀ ਘੋਖ ਵੀ ਜਾਰੀ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਹਾਲੇ ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਗੈਂਗਸਟਰ ਬੈਠੇ ਆ, ਇਹਨਾਂ ਨੂੰ ਭਾਰਤ ਲਿਆ ਕੇ ਨਵੇਂ ਸਿਰੇ ਤੋਂ ਚਾਰਜ ਸ਼ੀਟ ਪੇਸ਼ ਕੀਤੀ ਜਾਵੇਗੀ। ਵੱਧਦੇ ਹਾਂ ਅਗਲੀ ਖਬਰ ਦੇ ਵੱਲ ਤੇ ਗੱਲ ਕਰਦੇ ਹਾਂ ਜਿਹੜਾ ਕਤਲ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਹੋਇਆ ਸੀ। ਗੱਲ ਕਰਦੇ ਹਾਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਦੀ। ਜਲੰਧਰ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਸੰਬੰਧੀ 3 ਹੋਰ ਖੇਡ ਪ੍ਰਮੋਟਰਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੇ ਵਿੱਚ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨ ਸਿੰਘ ਚੱਠਾ ਵਾਸੀ ਮੋਹਾਲੀ, ਵਿਸ਼ਵ ਕਬੱਡੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਮਾਨ ਉਰਫ ਸੁੱਖਾ ਮਾਨ, ਰਾਇਲ ਕਿੰਗਸ ਕਬੱਡੀ ਦੇ ਮਾਲਕ ਸਰਬਜੀਤ ਸਿੰਘ ਸੱਤਾ ਦੇ ਨਾਂ ਸ਼ਾਮਲ ਨੇ। ਇਹਨਾਂ ਤਿੰਨਾਂ ਨੂੰ ਥਾਣਾ ਨਕੋਦਰ ਦੇ ਵਿੱਚ ਜਿਹੜੀ ਐਫ.ਆਈ.ਆਰ. ਦਰਜ ਹੈ, ਐਫ.ਆਈ.ਆਰ. ਦਾ ਨੰਬਰ ਆ 42, ਉਹਦੇ ਵਿੱਚ ਨਾਮਜ਼ਦ ਕੀਤਾ ਗਿਆ। ਕਬੱਡੀ ਖਿਡਾਰੀ ਦੇ ਕਤਲ ਦੀ ਮੁੱਖ ਵਜ੍ਹਾ ਕਬੱਡੀ ਜਥੇਬੰਦੀਆਂ ਦੀ ਨਿੱਜੀ ਰੰਜਿਸ਼ ਮੰਨੀ ਜਾ ਰਹੀ ਹੈ। ਸੰਦੀਪ ਦੀ ਕਬੱਡੀ ਐਸੋਸੀਏਸ਼ਨ ਹੋਰਾਂ ਦੇ ਮੁਕਾਬਲੇ ਵੱਧ ਮਕਬੂਲ ਸੀ ਅਤੇ ਕਈ ਨਾਮਵਰ ਖਿਡਾਰੀ ਉਹਦੇ ਨਾਲ ਲਗਾਤਾਰ ਜੁੜਦੇ ਜਾ ਰਹੇ ਸਨ। ਮਤਲਬ ਕਿ ਸਿੱਧੂ ਮੂਸੇਵਾਲਾ ਤੇ ਸੰਦੀਪ ਨੰਗਲ ਅੰਬੀਆਂ ਜਾਂ ਕਹਿ ਲਓ ਕਿ ਦੀਪ ਸਿੱਧੂ, ਇਹਨਾਂ ਤਿੰਨਾਂ ਦੇ ਕਤਲਾਂ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਕਾਮਨ ਹੈ, ਉਹ ਹੈ ਕਿ ਇਹਨਾਂ ਦੀ ਪ੍ਰਸਿੱਧੀ ਤੋਂ ਦੂਜਿਆਂ ਨੂੰ ਨਫ਼ਰਤ ਹੈ। ਕਿਸੇ ਦੀ ਪ੍ਰਸਿੱਧੀ ਤੋਂ ਗੈਂਗਸਟਰਾਂ ਨੂੰ ਨਫ਼ਰਤ ਹੈ, ਕਿਸੇ ਦੀ ਪ੍ਰਸਿੱਧੀ ਤਾਂ ਹੈ ਕਿ ਉਹ ਪੰਥ ਦੀ ਗੱਲ ਕਰਦਾ ਹੈ ਤੇ ਉਹ ਲੋਕਾਂ ਦੇ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਹਰਮਨ ਪਿਆਰਾ ਹੋ ਰਿਹਾ, ਉਹਦੀ ਪ੍ਰਸਿੱਧੀ ਤੋਂ ਨਫ਼ਰਤ ਹੈ। ਕਿਸੇ ਦੀ ਪ੍ਰਸਿੱਧੀ ਇਸ ਕਰਕੇ ਹੈ ਕਿ ਨਾਮਵਰ ਖਿਡਾਰੀ ਉਹਦੇ ਨਾਲ ਜੁੜਦੇ ਜਾ ਰਹੇ ਨੇ ਤੇ ਇਸ ਗੱਲ ਤੋਂ ਨਫ਼ਰਤ ਹੈ। ਸੰਦੀਪ ਸਿੰਘ ਨੰਗਲ ਅੰਬੀਆਂ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੇ ਲੰਬੇ ਸਮੇਂ ਤੋਂ ਇਹਨਾਂ ਤਿੰਨੇ ਵਿਅਕਤੀਆਂ ਦੇ ਨਾਂ ਐਫ.ਆਈ.ਆਰ. ਦੇ ਵਿੱਚ ਦਰਜ ਕਰਨ ਦੀ ਉਹ ਮੰਗ ਕਰ ਰਹੇ ਸਨ, ਕਿਉਂਕਿ ਇਹ ਕਿਸੇ ਨੇ ਇਹਨਾਂ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਬਾਰੇ ਸੂਚਨਾ ਦਿੱਤੀ ਸੀ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਜੁਲਾਈ ਦੇ ਸ਼ੁਰੂ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ, ਪਰ ਪਰਿਵਾਰ ਨੂੰ ਇਸ ਬਾਰੇ ਬੀਤੇ ਦਿਨ ਹੀ ਜਾਣਕਾਰੀ ਮਿਲੀ ਸੀ। ਉਹਨਾਂ ਮੰਗ ਕੀਤੀ ਹੈ ਕਿ ਨਾਮਜ਼ਦ ਖੇਡ ਪ੍ਰਮੋਟਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪਤਾ ਲੱਗਿਆ ਹੈ ਕਿ ਪਿੰਡ ਮੱਲੀਆਂ ਖੁਰਦ ਦੇ ਵਿੱਚ 14 ਮਾਰਚ ਨੂੰ ਦੱਸਣਾ ਬਣਦਾ ਇੱਥੇ 14 ਮਾਰਚ ਦੀ ਗੱਲ ਹੈ, ਜਦੋਂ ਪਿੰਡ ਮੱਲੀਆਂ ਖੁਰਦ ਦੇ ਵਿੱਚ ਟੂਰਨਾਮੈਂਟ ਸੀਗਾ ਤੇ ਇਸੇ ਦੌਰਾਨ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ 9 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਜਲੰਧਰ ਪੁਲਿਸ ਨੇ ਇਸ ਮਾਮਲੇ ਤੇ ਲਗਾਤਾਰ ਚੁੱਪ ਧਾਰੀ ਹੋਈ ਹੈ ਅਤੇ ਅਧਿਕਾਰਤ ਤੌਰ ਤੇ ਕੁਝ ਵੀ ਦੱਸਣ ਦੇ ਲਈ ਪੁਲਿਸ ਤਿਆਰ ਨਹੀਂ ਹੈ। ਰੁੱਖ ਪੱਟੀ ਦਾ ਕਰਦੇ ਹਾਂ, ਜਿੱਥੇ ਪੱਟੀ ਦੇ ਵਿੱਚ ਇੱਕ ਚਾਚੇ ਨੇ ਆਪਣੇ ਹੀ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਇਹਨੂੰ ਘਰੇ ਲਿਜਾ ਕੇ ਇਹਦਾ ਕਤਲ ਕੀਤਾ ਹੈ। ਥਾਣਾ ਸਦਰ ਪੱਟੀ ਦੇ ਅਧੀਨ ਪਿੰਡ ਦੁੱਬਲੀ ਦੇ ਵਿੱਚ ਬੀਤੀ ਰਾਤ ਇੱਕ ਚਾਚੇ ਨੇ ਭਤੀਜੇ ਦਾ ਕਥਿਤ ਤੌਰ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਘਰਾਂ ਦੇ ਵਿੱਚ ਲੱਗਦੇ ਚਾਚੇ ਬਲਜੀਤ ਸਿੰਘ ਵੱਲੋਂ ਉਹਨਾਂ ਦੇ ਲੜਕੇ ਪ੍ਰਭਦਿਆਲ ਸਿੰਘ ਉਰਫ ਕਰਨ ਨੂੰ ਪਹਿਲਾਂ ਫੋਨ ਤੇ ਘਰ ਆਉਣ ਦੇ ਲਈ ਕਿਹਾ। ਜਦੋਂ ਨਹੀਂ ਗਿਆ ਤਾਂ ਮੁਲਜ਼ਮ ਬਲਜੀਤ ਸਿੰਘ ਉਸ ਨੂੰ ਘਰੋਂ ਆਪਣੇ ਨਾਲ ਲੈ ਗਿਆ
ਅਤੇ ਆਪਣੇ ਘਰ ਲਿਜਾ ਕੇ ਆਪਣੀ 315 ਬੋਰ ਦੀ ਰਾਈਫਲ ਦੇ ਨਾਲ ਪ੍ਰਭਦਿਆਲ ਸਿੰਘ ਨੂੰ 4 ਫਾਇਰ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜ਼ਖਮੀ ਨੂੰ ਸਿਵਲ ਹਸਪਤਾਲ ਪੱਟੀ ਇਲਾਜ ਅਧੀਨ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕਰੀਬ 2.5 ਮਹੀਨੇ ਪਹਿਲਾਂ ਪ੍ਰਭਦਿਆਲ ਸਿੰਘ ਦਾ ਵਿਆਹ ਹੋਇਆ ਸੀ। ਥਾਣਾ ਸਦਰ ਪੱਟੀ ਦੇ ਅੰਦਰ ਮੁਲਜ਼ਮ ਜਿਹੜਾ ਬਲਜੀਤ ਸਿੰਘ ਉਰਫ ਵਾਸੀ ਦੁੱਬਲੀ ਹੈ, ਇਹਦੇ ਖਿਲਾਫ ਕੇਸ ਜਿਹੜਾ ਉਹ ਦਰਜ ਕਰ ਲਿਆ ਗਿਆ, ਪਰ ਮੁਲਜ਼ਮ ਫਰਾਰ ਦੱਸੀਦਾ ਹੈ। ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਵਾਲੀਆਂ ਗੱਡੀਆਂ ਦਾ ਹਰ ਕਿਸਮ ਦਾ ਟੈਕਸ ਮਾਫ ਕਰ ਦਿੱਤਾ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਗੱਡੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਂਦੀਆਂ ਨੇ, ਪਾਲਕੀ ਸਾਹਿਬ ਵਾਲੀ ਗੱਡੀ, ਉਹਨਾਂ ਦਾ ਹਰ ਕਿਸਮ ਦਾ ਟੈਕਸ ਮਾਫ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਉਕਤ ਗੱਡੀਆਂ ਦੇ ਟੋਲ ਟੈਕਸ ਵੀ ਮਾਫ ਕਰ ਦਿੱਤੇ ਨੇ, ਜਦੋਂ ਕਿ ਕਿਸੇ ਦੀ ਨਿੱਜੀ ਗੱਡੀ ਤੇ ਇਹ ਹੁਕਮ ਜਿਹੜੇ ਆ ਉਹ ਲਾਗੂ ਨਹੀਂ ਹੋਣਗੇ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾਣ ਵਾਲੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਸਮੇਂ ਵੱਡੀ ਰਕਮ ਅਦਾ ਕਰਨੀ ਪੈਂਦੀ ਸੀ। ਉਸ ਤੋਂ ਬਾਅਦ ਉਹਨਾਂ ਨੂੰ ਰੋਡ ਟੈਕਸ ਅਤੇ ਹੋਰ ਟੈਕਸ ਵੀ ਦੇਣੇ ਪੈਂਦੇ ਸਨ, ਜਿਸ ਨੂੰ ਪੰਜਾਬ ਸਰਕਾਰ ਨੇ ਮਾਫ ਕਰ ਦਿੱਤਾ ਹੈ। ਟੋਲ ਟੈਕਸਾਂ ਦੀ ਗੱਲ ਚੱਲੀ ਹੈ ਤੇ ਟੋਲ ਟੈਕਸ ਦੀ ਗੱਲ ਵੀ ਕਰਦੇ ਚੱਲ ਗਏ। ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਕਿ ਲੱਡਾ ਅਤੇ ਮੰਡੀ ਅਹਿਮਦਗੜ੍ਹ ਟੋਲ ਪਲਾਜ਼ਾ 5 ਸਤੰਬਰ ਤੋਂ ਬੰਦ ਕਰ ਦਿੱਤੇ ਜਾਣਗੇ। ਇਹ 12 ਵਜੇ ਤੱਕ ਹੀ ਚੱਲਣਗੇ, 4 ਸਤੰਬਰ ਦੀ ਰਾਤ 12 ਵਜੇ ਤੀਕਰ। ਤੇ ਮੁੱਖ ਮੰਤਰੀ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਟੋਲ ਅਧਿਕਾਰੀ 6 ਮਹੀਨੇ ਦਾ ਵਾਧਾ ਚਾਹੁੰਦੇ ਸਨ, ਪਰ ਰਾਜ ਸਰਕਾਰ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਹੈ ਤੇ ਅਸੀਂ ਇਹਨਾਂ ਚੀਜ਼ਾਂ ਤੇ ਲੱਗੇ ਹੋਏ ਹਾਂ, ਤੇ ਇਹਨਾਂ ਨੇ ਕਿਹਾ ਕਿ ਇਹ ਟੋਲ ਦੀ ਮਿਆਦ ਜਿਹੜੀ ਆ ਉਹ ਖਤਮ ਹੋ ਚੁੱਕੀ ਸੀ, ਇਸ ਕਰਕੇ ਹੁਣ ਇਹਨਾਂ ਨੂੰ ਟੋਲ ਆ ਜਿਹੜਾ ਉਹ ਚੱਕਣਾ ਹੀ ਪੈਣਾ ਆ। ਸੋ ਇੱਕ ਵੱਡੀ ਰਾਹਤ ਉਸ ਲੱਡਾ ਮੰਡੀ ਅਹਿਮਦਗੜ੍ਹ ਦੇ ਨੇੜੇ ਤੇੜੇ ਵਸਦੇ ਜਾਂ ਉੱਥੋਂ ਲੰਘਦੇ ਲੋਕਾਂ ਦੇ ਲਈ ਆ। ਸੋ ਹੁਣ ਸਰਕਾਰ ਨੇ ਜਿਹੜੇ ਇਹ ਟੋਲ ਪਲਾਜ਼ੇ 5 ਸਤੰਬਰ ਤੋਂ ਬੰਦ ਜਿਹੜੇ ਆ ਉਹ ਕਰ ਦਿੱਤੇ ਜਾਣਗੇ। ਤੇ ਇੱਥੇ ਵੀ ਦੱਸਦੇ ਚੱਲੀਏ ਤੁਹਾਨੂੰ ਕਿ ਟੋਲ ਪਲਾਜ਼ੇ ਜਿਹੜੇ ਆ ਉਹਨਾਂ ਦੀ ਮਿਆਦ ਸਾਰਿਆਂ ਦੀ ਹੁੰਦੀ ਆ। ਜਦੋਂ ਕੋਈ ਵੀ ਸੜਕ ਬਣਦੀ ਆ ਉਹਦੇ ਤੇ ਟੋਲ ਲੱਗਦਾ, ਤਾਂ ਜਿਹੜਾ ਅ, ਹਾਈਵੇ ਦਾ ਇੱਕ ਐਕਟ ਹੈ, ਜਿਹੜਾ ਕਾਨੂੰਨ ਹੈ, ਜਿਹੜਾ ਸੜਕੀ ਕਾਨੂੰਨ ਹੈ, ਉਹਦੇ ਤਹਿਤ ਟੋਲ ਦੀ ਇੱਕ ਮਿਆਦ ਹੁੰਦੀ ਹੈ। ਪਰ ਇਹ ਜਿਹੜਾ ਸਿਆਸੀ ਗੱਠਜੋੜ ਹੈ, ਕਾਰਪੋਰੇਟਸ ਦਾ ਗੱਠਜੋੜ ਹੈ, ਇਹ ਮਿਆਦ ਪੁੱਗਣ ਤੋਂ ਪਹਿਲਾਂ ਕੋਈ ਨਾ ਕੋਈ ਇਤਰਾਜ਼ ਲਾ ਦਿੰਦਾ ਸਰਕਾਰ ਤੇ, ਕਿਉਂਕਿ ਸਰਕਾਰ ਤਾਂ ਰਲੀ ਹੁੰਦੀ ਹੈ ਤੇ ਉਹਦੇ ਨਾਲ ਫਿਰ ਉਹਨਾਂ ਨੂੰ ਥੋੜੀ ਜਿਹੀ ਮੌਲਤ ਹੋਰ ਮਿਲ ਜਾਂਦੀ ਹੈ। ਤੁਸੀਂ ਇਹ ਦੇਖੋ ਕਿ ਟੋਲ ਪਲਾਜ਼ੇ ਵਾਲੇ ਕਿੰਨੇ ਲਾਲਚੀ ਲੋਕ ਨੇ। ਜਿਹੜੇ ਕਿਸਾਨ ਅੰਦੋਲਨ ਹੋਇਆ, 1.5 ਸਾਲ ਚੱਲਿਆ ਇਹ ਅੰਦੋਲਨ, ਤੇ ਵਿੱਚੋਂ ਸਾਲ ਕ ਟੋਲ ਪਲਾਜ਼ੇ ਬੰਦ ਰਹੇ ਆ। ਦਿੱਲੀ ਵਾਲੇ ਤਾਂ ਸਾਲ ਵੀ ਨਹੀਂ ਰਹੇ ਹੋਣੇ ਮੇਰੇ ਖਿਆਲ ਦੇ ਨਾਲ, ਕੁਛ ਚੱਲਦੇ ਹੀ ਰਹੇ। ਪਰ ਇਹਨਾਂ ਨੇ ਹੁਣ ਪਿੱਛੇ ਜੇ ਖਬਰ ਆਈ ਸੀਗੀ ਕਿ ਟੋਲ ਪਲਾਜ਼ੇ ਵਾਲੇ 2 ਸਾਲਾਂ ਦੀ ਮਿਆਦ ਵਧਾਉਣ ਨੂੰ ਕਹਿ ਰਹੇ ਨੇ। ਮਤਲਬ 1.5 ਸਾਲ ਤਾਂ ਉਹ ਕਹਿੰਦੇ ਕਿ ਸਾਡਾ ਉੱਧਰ ਲੰਘ ਗਿਆ, ਪਰ 6 ਮਹੀਨਿਆਂ ਦੀ ਮਿਆਦ, ਜਿਵੇਂ ਇੱਥੇ ਪੰਜਾਬ ਸਰਕਾਰ ਦੇ ਦਫ਼ਤਰ ਤੋਂ ਜਿਹੜੀ ਗੱਲ ਸੁਣਨ ਨੂੰ ਮਿਲੀ ਹੈ ਕਿ ਇਹ ਜਿਹੜੇ ਆ ਟੋਲ ਅਧਿਕਾਰੀ 6 ਮਹੀਨੇ ਦਾ ਵਾਧਾ ਚਾਹੁੰਦੇ ਸਨ, ਪਰ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ। ਰੁੱਖ ਕੁਝ ਜਿਹੜੀਆਂ ਖਬਰਾਂ ਨੇ ਕੌਮੀ, ਉਹਨਾਂ ਦੇ ਨਾਲ ਨੈਸ਼ਨਲ ਖਬਰਾਂ ਦੇ ਵੱਲ ਕਰਦੇ ਹਾਂ। ਗੁਜਰਾਤ ਕਤਲੇਆਮ ਦੇ ਨਾਲ ਸੰਬੰਧਿਤ ਕੇਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਇੱਕ ਦਿਨ ਬਾਅਦ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ। ਉਹਨਾਂ ਦੇ ਖਿਲਾਫ 2002 ਦੇ ਗੁਜਰਾਤ ਦੰਗਿਆਂ ਦੇ ਸਬੰਧ ਦੇ ਵਿੱਚ ਫਰਜ਼ੀ ਸਬੂਤ ਤਿਆਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ 26 ਜੂਨ ਤੋਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਸੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਉਸ ਨੂੰ ਜ਼ਮਾਨਤ ਦੀ ਰਸਮੀ ਕਾਰਵਾਈ ਪੂਰੀ ਕਰਨ ਦੇ ਲਈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਅਮਿਤ ਪਟੇਲ ਦਾ ਕਹਿਣਾ ਸੀਗਾ ਕਿ ਸੈਸ਼ਨ ਕੋਰਟ ਨੇ ਜ਼ਮਾਨਤ ਦੇ ਲਈ ਸੁਪਰੀਮ ਕੋਰਟ ਵੱਲੋਂ ਲਾਈਆਂ ਸ਼ਰਤਾਂ ਤੋਂ ਇਲਾਵਾ 2 ਹੋਰ ਸ਼ਰਤਾਂ ਲਾਈਆਂ ਸਨ। ਸੈਸ਼ਨ ਕੋਰਟ ਨੇ 25,000 ਰੁਪਏ ਦਾ ਨਿੱਜੀ ਮੁਚਲਕਾ ਭਰਨ ਤੇ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਭਾਰਤ ਨਾ ਛੱਡਣ ਦੇ ਲਈ ਕਿਹਾ। ਇਸੇ ਦੌਰਾਨ ਕੁਝ ਕਾਂਗਰਸੀ ਆਗੂਆਂ ਤੇ ਕੁਝ ਸਮਾਜਿਕ ਵਰਕਰਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਇਨਸਾਫ ਦੇ ਲਈ ਲੜਨ ਵਾਲੀ ਬਹਾਦਰ ਯੋਧਾ ਕਰਾਰ ਦਿੱਤਾ ਹੈ। ਤੀਸਤਾ ਸੀਤਲਵਾੜ ਕੋਈ ਸਧਾਰਨ ਔਰਤ ਨਹੀਂ ਹੈ। ਤੀਸਤਾ ਸੀਤਲਵਾੜ ਦੀ ਇਹ ਤੀਜੀ ਪੀੜ੍ਹੀ ਹੈ ਜਿਹੜੀ ਸਮਾਜਿਕ ਕਾਰਕੁਨ ਹੈ ਤੇ ਸਮਾਜ ਦੇ ਲਈ ਲੜ ਰਹੇ ਆ। ਉਹਨਾਂ ਦੇ ਦਾਦਾ ਜੀ ਜਿਹੜੇ ਸੀਗੇ ਉਹ ਆਜ਼ਾਦ ਭਾਰਤ ਦੇ ਪਹਿਲੇ ਅਟਾਰਨੀ ਜਨਰਲ ਸਨ। ਇਸ ਤੋਂ ਇਲਾਵਾ ਉਹਨਾਂ ਨੇ ਬ੍ਰਿਟਿਸ਼ ਸਰਕਾਰ ਦੇ ਵਿੱਚ ਵੀ ਕਈ ਬਹਿਸਾਂ ਲੜੀਆਂ, ਅਦਾਲਤਾਂ ਦੇ ਵਿੱਚ ਜ਼ਿਰਾ ਕੀਤੀਆਂ, ਕਈ ਮਜ਼ਲੂਮ ਲੋਕਾਂ ਨੂੰ ਇਨਸਾਫ ਦਿਵਾਇਆ। ਤੀਸਤਾ ਸੀਤਲਵਾੜ, ਸੰਜੀਵ ਭੱਟ ਤੇ ਹੋਰ ਕਈ ਲੋਕਾਂ ਨੇ ਗੁਜਰਾਤ ਕਤਲੇਆਮ ਜਿਹੜੇ ਮਾਮਲੇ ਸੀਗੇ
ਉਹਨਾਂ ਨੂੰ ਬਿਲਕਿਸ ਬਾਨੋ ਦਾ ਜਿਹੜਾ ਮਾਮਲਾ ਤੁਸੀਂ ਆਮ ਹੀ ਪੰਜਾਬੀ ਰੇਡੀਓ ਯੂਐਸਏ ਤੇ ਸੁਣਦੇ ਰਹੇ ਹੋਵੋਗੇ। ਇਸ ਦੇ ਬਾਬਤ ਵੀ ਪੰਜਾਬੀ ਰੇਡੀਓ ਯੂਐਸਏ ਤੇ ਇੱਕ ਰਿਪੋਰਟ ਕੀਤੀ ਗਈ ਸੀ, ਤੀਸਤਾ ਸੀਤਲਵਾੜ ਤੇ ਬਿਲਕਿਸ ਬਾਨੋ ਤੇ। ਇਹਨਾਂ ਨੇ ਲਗਾਤਾਰ 3 ਦਹਾਕੇ, 2.5 ਦਹਾਕੇ ਜਿਹੜੀ ਆ ਉਹ ਜੱਦੋ-ਜਹਿਦ ਕੀਤੀ ਸੀ ਮੋਦੀ ਸਰਕਾਰ ਦੇ ਨਾਲ, ਔਰ ਮੋਦੀ ਪਿਛਲੇ 23-24 ਸਾਲਾਂ ਤੋਂ ਸੱਤਾ ਦੇ ਵਿੱਚ ਹੈ। 8 ਸਾਲ ਉਹਨੂੰ ਕੌਮੀ ਸੱਤਾ ਦੇ ਵਿੱਚ ਹੋ ਗਏ ਆ ਤੇ ਉਸ ਤੋਂ ਇਲਾਵਾ 14-15 ਸਾਲ ਜਿਹੜੇ ਆ ਉਹਨਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਬਿਤਾਏ ਸਨ। ਜੇ ਮੈਂ ਗਲਤ ਹੋਵਾਂ ਸ਼ਾਇਦ 12-13 ਹੋਣਗੇ, ਇੱਥੇ ਕੁ ਜਿਹੇ ਹੋਣਗੇ। ਖੈਰ, ਤਾਂ 2 ਦਹਾਕਿਆਂ ਤੋਂ ਜਿਹੜਾ ਬੰਦਾ ਸੱਤਾ ਦੇ ਵਿੱਚ ਹੈ, ਉਹਦੇ ਖਿਲਾਫ ਲੜਨਾ ਕੋਈ ਸੌਖੀ ਗੱਲ ਨਹੀਂ ਹੈ। ਇੱਥੇ ਇਹ ਗੱਲ ਸ਼ਾਇਦ ਤੁਹਾਨੂੰ ਇਤਰਾਜ਼ਯੋਗ ਲੱਗੇ, ਪਰ ਜੇ ਕਿਸੇ ਨੂੰ ਨਾ ਮਾੜਾ ਜਿਹਾ ਕੋਈ ਸੋਸ਼ਲ ਮੀਡੀਆ ਤੇ ਕੋਈ ਧਮਕੀ ਦੇ ਦੇਵੇ ਜਾਂ ਕੋਈ ਹੱਥ ਨੇ ਆ ਕੇ ਨੇੜਲੇ ਥਾਣੇ ਦਾ ਕੋਈ ਹੌਲਦਾਰ ਗੇੜਾ ਮਾਰ ਜੇ, ਤਾਂ ਲੋਕ ਸੋਗਮਈ ਹੋ ਜਾਂਦਾ ਕਿ ਪਤਾ ਨਹੀਂ ਕੀ ਆ। ਪਰ ਤੁਹਾਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਹੋਊਗਾ ਕਿ ਜਿਹੜੀਆਂ ਏਜੰਸੀਆਂ ਨੇ, ਉਹ ਬੰਦੇ ਨੂੰ ਹਰਾਸ ਹੀ ਨਹੀਂ ਕਰਦੀਆਂ, ਬੰਦੇ ਨੂੰ ਗ੍ਰਿਫਤਾਰ ਹੀ ਨਹੀਂ ਕਰਦੀਆਂ, ਉਹ ਤੋੜ ਦਿੰਦੀਆਂ ਨੇ, ਮਾਨਸਿਕ ਤੌਰ ਤੇ ਤੋੜ ਦਿੰਦੀਆਂ ਨੇ। ਪਰ ਇਹ ਬੀਬੀ ਲਗਾਤਾਰ ਲੜ ਰਹੀ ਹੈ, ਔਰ ਤੀਸਤਾ ਸੀਤਲਵਾੜ ਦਾ ਜਿਹੜਾ ਸਬੰਧ ਆ ਉਹ ਦੱਸਿਆ ਜਾਂਦਾ ਕਿ ਰਾਜਪੂਤਾਨਾ ਤੇ ਹਿੰਦੂ ਪਰਿਵਾਰ ਤੋਂ ਹੈ, ਪਰ ਉਹ ਮੁਸਲਿਮ ਭਾਈਚਾਰੇ ਨੂੰ ਇਨਸਾਫ ਦਿਵਾਉਣ ਦੀ ਜੱਦੋ-ਜਹਿਦ ਕਰ ਰਹੀਆਂ ਨੇ। ਸੋ ਸਮਾਜ ਦੇ ਵਿੱਚ ਇਹੋ ਜਿਹੇ ਵੀ ਲੋਕ ਜਿਉਂਦੇ ਨੇ, ਹੈਗੇ ਨੇ, ਸਰਗਰਮ ਨੇ, ਜਿਹੜੇ ਭਾਈਚਾਰਕ ਸਾਂਝਾਂ ਵੀ ਬਰਕਰਾਰ ਰੱਖਦੇ ਨੇ ਤੇ ਨਾਲ-ਨਾਲ ਜਦੋਂ ਇਨਸਾਫ ਦੀ ਗੱਲ ਆਉਂਦੀ ਹੈ, ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ, ਨਿਆਂ ਦੀ ਗੱਲ ਆਉਂਦੀ ਹੈ, ਉਦੋਂ ਉਹ ਫਿਰਕਾ ਨਹੀਂ ਵਹਿੰਦੇ। ਤੇ ਇਹੋ ਜਿਹੇ ਲੋਕਾਂ ਨੂੰ ਸਲਾਮ ਹੈ ਕਿ ਉਹ ਫਿਰਕੇ ਪ੍ਰਸਤੀ ਤੋਂ, ਇਲਾਕਾਵਾਦ ਤੋਂ, ਖੇਤਰਵਾਦ ਤੋਂ ਉੱਪਰ ਉੱਠ ਕੇ ਇੱਕ ਵੱਡੇ ਦਿਲ ਨਾਲ ਸੋਚ ਕੇ ਇਨਸਾਨੀਅਤ ਦੀ ਗੱਲ ਕਰਦੇ ਨੇ। ਗੱਲ ਨਿਤਿਸ਼ ਕੁਮਾਰ ਦੀ ਕਰਦੇ ਚੱਲ ਗਏ ਜਾਂਦੇ-ਜਾਂਦੇ। ਮਣੀਪੁਰ ਦੇ ਵਿੱਚ ਭਾਜਪਾ ਵੱਲੋਂ ਜਨਤਾ ਦਲ ਯੂ ਦੇ 5 ਵਿਧਾਇਕ ਤੋੜੇ ਜਾਣ ਤੋਂ ਬਾਅਦ ਰੋਸ ਦੇ ਵਿੱਚ ਆਏ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਾਜਪਾ ਦੇ ਟਾਕਰੇ ਦੇ ਲਈ ਵਿਰੋਧੀ ਧਿਰਾਂ ਦੇ ਵਿੱਚ ਏਕਤਾ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਗੈਰ ਭਾਜਪਾ ਪਾਰਟੀਆਂ ਨੂੰ ਸਾਰੇ ਮਤਭੇਦ ਭੁਲਾ ਕੇ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨਾ ਚਾਹੀਦਾ ਹੈ, ਜੋ ਬਦਲ ਦੀ ਰਾਹ ਦੇਖ ਰਹੇ ਨੇ। ਇਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਇੱਕੋ ਇੱਕ ਟੀਚਾ ਰਹਿ ਗਿਆ ਕਿ ਉਹ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨਾ ਹੈ। ਬਾਅਦ ਦੇ ਵਿੱਚ ਉਹਨਾਂ ਨੇ ਵਿਰੋਧੀ ਧਿਰਾਂ ਦੇ ਵਿੱਚ ਏਕਤਾ ਲਈ ਕੰਮ ਦੀ ਕਮਾਂਡ ਜਿਹੜੀ ਹੈ ਸੌਂਪ ਦਿੱਤੀ ਹੈ ਤੇ 5 ਸਤੰਬਰ ਨੂੰ ਦਿੱਲੀ ਆ ਸਕਦੇ ਨੇ। 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਟਾਕਰੇ ਦੇ ਲਈ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਨਿਤਿਸ਼ ਕਾਂਗਰਸ ਦੇ ਰਾਹੁਲ ਗਾਂਧੀ ਸਮੇਤ ਕਈ ਹੋਰ ਆਗੂਆਂ ਦੇ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਖੱਬੇ ਪੱਖੀ ਆਗੂਆਂ ਦੇ ਨਾਲ ਵੀ ਮਿਲਣ ਦੀ ਸੰਭਾਵਨਾ ਹੈ। ਭਾਜਪਾ ਦੇ ਨਾਲੋਂ ਨਾਤਾ ਤੋੜਨ ਤੋਂ ਬਾਅਦ ਨਿਤਿਸ਼ ਕੁਮਾਰ ਪਹਿਲੀ ਵਾਰ ਦਿੱਲੀ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਭਾਜਪਾ ਸਰਕਾਰ ਉਹ ਅਣਐਲਾਨੀ ਐਮਰਜੈਂਸੀ ਹੈ, ਜੋ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਆਸਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸਤ ਆ, ਚਾਹੇ ਉਹ ਪਿੰਡ ਦੀ ਹੈ, ਚਾਹੇ ਉਹ ਸ਼ਹਿਰ ਦੀ ਹੈ, ਚਾਹੇ ਉਹ ਸੂਬੇ ਦੀ ਹੈ ਤੇ ਚਾਹੇ ਉਹ ਦੇਸ਼ ਦੀ ਹੈ। ਇਸ ਸਿਆਸਤ ਦੇ ਵਿੱਚ ਸਿਆਸਤ ਤੁਹਾਡੇ 'ਚ ਦਿਲਚਸਪੀ ਲਵੇ ਨਾ ਲਵੇ, ਤੁਸੀਂ ਦਿਲਚਸਪੀ ਲਓ ਨਾ ਲਓ, ਪਰ ਸਿਆਸਤ ਤੁਹਾਡੇ 'ਚ ਦਿਲਚਸਪੀ ਲੈਂਦੀ ਹੈ। ਪੰਜਾਬ ਦੀ ਸਿਆਸਤ ਨੂੰ ਜੇਕਰ ਨਿਤਿਸ਼ ਕੁਮਾਰ ਦੀ ਸਿਆਸਤ ਦੇ ਨਾਲ ਜੋੜ ਕੇ ਦੇਖਿਆ ਜਾਵੇ, ਨਿਤਿਸ਼ ਕੁਮਾਰ ਮੌਸਮ ਵਿਗਿਆਨੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਹੁਣ ਕਿਹੜੇ ਪਾਸੇ ਝੁਕਣਾ, ਔਰ ਇਹਦੇ 'ਚ ਉਹਦਾ ਕੋਈ ਐਥਿਕਸ ਨਹੀਂ। ਉਹਦਾ ਇੱਕੋ ਇੱਕ ਟੀਚਾ ਸੱਤਾ। 7ਵੀਂ ਵਾਰ ਉਹ ਮੁੱਖ ਮੰਤਰੀ ਬਣਿਆ ਬੰਦਾ, ਔਰ ਉਹਨਾਂ ਲੋਕਾਂ ਨਾਲ ਹੀ ਉਹਨੇ ਫੇਰ ਗੱਠਜੋੜ ਕੀਤਾ ਜਿਨ੍ਹਾਂ ਨੂੰ ਉਹ ਪਾਣੀ ਪੀ ਕੋਸਦਾ ਰਿਹਾ। ਮਤਲਬ ਆਰਜੇਡੀ ਵਾਲੇ, ਰਾਸ਼ਟਰੀ ਜਨਤਾ ਦਲ ਯੂਨਾਈਟਿਡ ਵਾਲੇ, ਕਾਂਗਰਸ ਵਾਲੇ, ਇਸ ਤੋਂ ਇਲਾਵਾ ਹੋਰ ਕਈ ਖੱਬੇ ਪੱਖੀ ਪਾਰਟੀਆਂ, ਜਿਨ੍ਹਾਂ ਨੂੰ ਉਹ ਜਦੋਂ ਭਾਜਪਾ ਨਾਲ ਉਹਦਾ ਗੱਠਜੋੜ ਸੀ, ਉਦੋਂ ਉਹ ਭੰਡਦਾ ਰਿਹਾ ਸਦਨ ਦੇ ਵਿੱਚ ਬਹਿ ਕੇ। ਪਰ ਜਦੋਂ ਉਹਨੂੰ ਲੱਗਾ ਕਿ ਭਾਜਪਾ ਹੁਣ ਮੇਰੀ ਕੁਰਸੀ ਖਿੱਚੂਗੀ, ਜਿਹੜਾ ਮਹਾਰਾਸ਼ਟਰ ਦੇ ਵਿੱਚ ਕੰਮ ਹੋਇਆ ਹੈ, ਏਕਨਾਥ ਸ਼ਿੰਦੇ ਨੇ ਕੀਤਾ ਹੈ, ਤਾਂ ਫਿਰ ਉਹਨੇ ਕੀ ਕੀਤਾ, ਉਹਨੇ ਪਾਲਾ ਬਦਲ ਲਿਆ। ਉਹਨੇ ਆਪਦੇ ਸਿਆਸੀ ਵਿਰੋਧੀਆਂ ਦੇ ਨਾਲ ਹੀ ਏਕਾ ਕੀਤਾ ਤੇ ਭਾਜਪਾ ਵਾਲਿਆਂ ਨੂੰ ਝਟਕਾ ਦੇ ਕੇ ਬਿਹਾਰ ਦੇ ਵਿੱਚ ਭਾਜਪਾ ਵਾਲੀ ਸਰਕਾਰ ਡਿੱਗ ਗਈ ਤੇ ਕਾਂਗਰਸ, ਖੱਬੇ ਪੱਖੀ ਤੇ ਆਰਜੇਡੀ ਵਾਲਿਆਂ ਨੂੰ ਨਾਲ ਲਾ ਲਿਆ। ਖੈਰ, ਬੰਦਾ ਮੌਸਮ ਵਿਗਿਆਨੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਸਿਆਸੀ ਮੌਕਾ ਪ੍ਰਸਤ ਹੈ, ਕੋਈ ਦੋ ਰਾਏ ਨਹੀਂ। ਪਰ ਤੁਸੀਂ ਕਦੇ ਪੰਜਾਬ ਦੇ 1-2 ਚੁਣਿੰਦਾ ਆਗੂਆਂ ਨੂੰ ਛੱਡ ਕੇ ਕਦੇ ਕਿਸੇ ਨੇ ਮੋਦੀ ਵਿਰੁੱਧ, ਕਦੇ ਕਿਸੇ ਨੇ ਅਮਿਤ ਸ਼ਾਹ ਵਿਰੁੱਧ, ਕਦੇ ਕਿਸੇ ਨੇ ਦੇਸ਼ ਦੇ ਵਿੱਚ ਜੋ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਇਹਦੇ ਵਿਰੁੱਧ ਕੋਈ ਟਿੱਪਣੀ ਕਰਦੇ ਸੁਣਿਆ? ਸਾਡੇ ਇੱਥੇ ਲੋਕ ਕਹਿ ਰਹੇ ਆ ਤੁਸੀਂ ਫਲਾਣੇ ਨੂੰ ਜ਼ਿਆਦਾ ਕਹਿਣਾ, ਤੁਸੀਂ ਫਲਾਣੇ ਨੂੰ ਇਹ ਕਹਿੰਦੇ ਹੋ। ਸਾਡੀਆਂ ਰਿਪੋਰਟਾਂ ਦੇ ਵਿੱਚ ਆਮ ਤੌਰ ਤੇ ਜ਼ਿਕਰ ਹੁੰਦਾ ਹੈ ਕਿ ਤੁਸੀਂ ਸਿਆਸੀ ਲੋਕਾਂ ਨੂੰ ਸਮਝੋ, ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਢਾਂਚੇ ਦੇ ਵਿੱਚ ਸਾਰੇ ਇੱਕੋ ਜਿਹੇ ਆ।
ਅੱਜ ਕਹਿ ਰਹੇ ਨੇ ਕਿ ਇੱਕ ਪਰਿਵਾਰ ਇੱਕ ਟਿਕਟ ਵਾਲੇ, ਉਹ ਜਦੋਂ 24-25 ਸਾਲ ਪਹਿਲਾਂ ਟੌਹੜਾ ਸਾਹਿਬ ਗੱਲਾਂ ਕਰਦੇ ਸੀ ਤਾਂ ਉਹਨਾਂ ਨੂੰ ਕੌੜੇ ਲੱਗਦੇ ਸੀ। ਉਹਨਾਂ ਨੇ ਉਦੋਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਉੱਤੇ ਭਾਈ ਰਣਜੀਤ ਸਿੰਘ ਨੂੰ ਜਿਹੜਾ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਬਰਖਾਸਤ ਕਰਾਤਾ ਸੀ 24 ਸਾਲ ਪਹਿਲਾਂ। 2.5 ਦਹਾਕਿਆਂ ਬਾਅਦ ਆਪ ਵੀ ਉਸੇ ਗੱਲ ਤੇ ਹੀ ਆ ਗਏ। ਜਿਹੜੀ ਪਾਰਟੀ ਐਮਰਜੈਂਸੀ ਦਾ ਵਿਰੋਧ ਕਰਦੀ ਰਹੀ, ਜਿਹੜੀ ਪਾਰਟੀ ਸੂਬਿਆਂ ਨੂੰ ਵੱਧ ਅਧਿਕਾਰਾਂ ਲਈ ਲੜਦੀ ਰਹੀ, ਦਰਸ਼ਨ ਸਿੰਘ ਫੇਰੂਮਾਨ, ਕੱਢ ਕੇ ਗੂਗਲ ਤੇ ਕਦੇ ਪੜ੍ਹਿਓ ਕਿ ਦਰਸ਼ਨ ਸਿੰਘ ਫੇਰੂਮਾਨ ਕੌਣ ਸਨ? ਔਰ ਦਰਸ਼ਨ ਸਿੰਘ ਫੇਰੂਮਾਨ ਦੇ ਨਾਲ-ਨਾਲ 1960 ਤੋਂ ਲੈ ਕੇ ਜਿਹੜਾ ਪੰਜਾਬੀ ਬੋਲਦੇ ਇਲਾਕਿਆਂ ਦੇ ਲਈ ਜਾਂ ਪਾਣੀਆਂ ਦੇ ਲਈ ਜਾਂ ਧਰਮ ਯੁੱਧ ਮੋਰਚਾ ਜਾਂ ਐਮਰਜੈਂਸੀ ਦਾ ਵਿਰੋਧ, ਆਜ਼ਾਦੀ ਤੋਂ ਬਾਅਦ ਦੀਆਂ 5-6 ਮੋਰਚਿਆਂ ਬਾਰੇ ਕੱਢ ਕੇ ਪੜ੍ਹਿਓ, ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਦੀ ਕੀ ਹੈਸੀਅਤ ਸੀਗੀ। ਪਰ ਅੱਜ ਲੋਕ ਕਹਿੰਦੇ ਨੇ ਕਿ ਅਖੰਡ ਭਾਰਤ, ਔਰ ਉਸੇ ਪਾਰਟੀ ਦੇ ਆਗੂ ਧਾਰਾ 370 ਤੋੜਨ ਤੇ ਕਹਿੰਦੇ ਨੇ ਕਿ ਅਖੰਡ ਭਾਰਤ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ। ਜੀਐਸਟੀ ਜਦੋਂ ਲਿਆਂਦਾ ਗਿਆ ਉਦੋਂ ਕਹਿੰਦੇ ਨੇ ਕਿ ਜੀ ਹਾਂ ਜੀਐਸਟੀ ਵਧੀਆ ਹੈ। ਜਦੋਂ ਖੇਤੀ ਕਾਨੂੰਨ ਲਿਆਂਦੇ ਗਏ ਫਿਰ ਕਹਿੰਦੇ ਜੀ ਹਾਂ ਇਹ ਸਮਝ ਨਹੀਂ ਆ ਰਹੇ ਲੋਕਾਂ ਨੂੰ। ਹਰਸਿਮਰਤ ਕੌਰ ਬਾਦਲ ਕਹਿੰਦੇ ਕਿ ਮੈਂ ਨਹੀਂ ਕਹਿ ਰਹੀ ਖੇਤੀ ਕਾਨੂੰਨ ਗਲਤ ਆ, ਪਰ ਲੋਕਾਂ ਨੂੰ ਨਹੀਂ ਸਮਝ ਆ ਰਹੇ, ਲੋਕ ਕਹਿੰਦੇ ਕਿ ਇਹ ਗਲਤ ਆ। ਬਾਅਦ ਦੇ ਵਿੱਚ ਜਦੋਂ ਲੋਕਾਂ ਨੇ ਬਾਦਲ ਦੇ ਪਿੰਡ ਬਾਦਲ ਜਾ ਕੇ ਉਹਨਾਂ ਦੇ ਬਾਰ ਮੂਹਰੇ ਧਰਨਾ ਲਾ ਦਿੱਤਾ, ਝੰਡਾ ਗੱਡ ਦਿੱਤਾ ਕਿਸਾਨੀ ਦਾ, ਕਿਸਾਨ ਮਜ਼ਦੂਰ ਏਕਤਾ ਦਾ ਮੈਂ ਕਹੂੰਗਾ, ਤਾਂ ਉਦੋਂ ਫਿਰ ਗੱਠਜੋੜ ਵੀ ਤੋੜਨੇ ਪਏ। ਹੁਣ ਕੋਠੀਆਂ ਵੀ ਬਦਲਤੀਆਂ। ਦਿੱਲੀ ਦੇ ਵਿੱਚ ਸਫਦਰਜੰਗ ਵਾਲਾ ਬੰਗਲਾ ਬਾਦਲ ਪਰਿਵਾਰ ਨੇ 25 ਸਾਲਾਂ ਬਾਅਦ ਖਾਲੀ ਕਰਵਾ ਲਿਆ। ਕੀਤਾ ਨਹੀਂ, ਖਾਲੀ ਕਰਨਾ ਬੰਗਲਾ ਇੱਕ ਹੋਰ ਗੱਲ ਹੁੰਦੀ ਹੈ, ਉਹ ਸਵੈ ਇੱਛਾ ਹੁੰਦੀ ਹੈ। ਇੱਕ ਹੁੰਦਾ ਨੋਟਿਸ ਭੇਜ ਕੇ ਖਾਲੀ ਕਰਵਾਉਣਾ ਕਿ ਜੁੱਲੀ ਬਿਸਤਰਾ ਟੈਂਡ ਫੋੜੀ ਚੱਕ ਲਓ। ਸੋ ਜਿਵੇਂ ਬੀਬੀ ਭੱਠਲ ਦਾ ਕਰਵਾਇਆ 25 ਸਾਲਾਂ ਬਾਅਦ ਹੀ ਸ਼ਾਇਦ ਉਹਨਾਂ ਦਾ ਕਰਵਾਇਆ, ਇਸੇ ਤਰ੍ਹਾਂ। ਸੋ ਨਿਤਿਸ਼ ਕੁਮਾਰ ਭਾਵੇਂ ਮੌਕਾ ਪ੍ਰਸਤ ਆ, ਭਾਵੇਂ ਸਿਆਸੀ ਤੌਰ ਤੇ ਮੌਸਮ ਵਿਗਿਆਨੀ ਹੈ, ਪਰ ਘੱਟੋ ਘੱਟ ਉਹ ਮਾਦਾ ਤਾਂ ਰੱਖਦਾ ਹੈ। ਦੇਸ਼ ਦੇ ਵਿੱਚ 5-6 ਆਗੂ ਹੀ ਨੇ ਜਿਹੜੇ ਪੂਰੇ ਦੇਸ਼ ਦੇ ਵਿੱਚ ਜਿਹੜੇ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਭਾਜਪਾ ਦੇ ਖਿਲਾਫ ਤਾਂ ਨਹੀਂ ਕਹਿੰਦੇ, ਪਰ ਉਹਨਾਂ ਦੇ ਬਾਰੇ ਜਦੋਂ ਗੱਲ ਆਉਂਦੀ ਹੈ ਤੇ ਖੁੱਲ ਕੇ ਗੱਲ ਕਰਦੇ ਆ। ਇੱਕ ਬੀਬੀ ਪੱਛਮੀ ਬੰਗਾਲ ਵਾਲੀ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਗੱਲ ਕਰਦੇ ਨੇ, ਨਿਤਿਸ਼ ਕੁਮਾਰ ਗੱਲ ਕਰਦੇ ਨੇ, ਲਾਲੂ ਪ੍ਰਸਾਦ ਯਾਦਵ ਗੱਲ ਕਰਦੇ ਨੇ। ਪੰਜਾਬ ਦੇ ਜੇ ਕੋਈ ਗੱਲ ਕਰਦੇ ਹੋਏ ਤਾਂ ਤੁਸੀਂ ਇੱਕਾ ਦੁੱਕਾ ਨੂੰ ਛੱਡ ਕੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸੁਖਪਾਲ ਖਹਿਰਾ ਬੜੀ ਧੜੱਲੇ ਦੇ ਨਾਲ ਬੋਲਦੇ ਨੇ, ਜਾਂ 1-2 ਲੀਡਰ ਹੋਰ ਨੇ, ਕੁਛ ਖੱਬੇ ਪੱਖੀ ਲੀਡਰ ਵੀ ਹੈਗੇ ਨੇ ਜਿਹੜੇ ਬੋਲਦੇ ਨੇ, ਪਰ ਪੰਜਾਬ ਦੇ ਵਿੱਚੋਂ ਮਸਾਂ 5-7 ਲੀਡਰ ਹੋਣਗੇ ਤੇ ਇਸ ਤੋਂ ਇਲਾਵਾ ਹੋਰ ਕੋਈ ਪੰਜਾਬ ਦਾ ਕਿੱਡਾ ਕਹਿੰਦਾ ਕਹਾਉਂਦਾ ਹੋਵੇ, ਕਿੱਡਾ ਹੀ ਜਿਹਦੇ ਤੁਸੀਂ ਜ਼ਿਆਦਾ ਸਮਰਥਕ ਹੋ, ਉਹਨੂੰ ਕਦੇ ਫੋਨ ਕਰਕੇ ਪੁੱਛ ਲਿਓ ਕਿ ਕਦੇ ਜੋ ਦੇਸ਼ ਦੇ ਵਿੱਚ ਚੱਲ ਰਿਹਾ, ਕਦੇ ਉਹਦੇ ਬਾਬਤ ਤੁਹਾਡੀ ਕੋਈ ਬਾਈਟ ਹੈ, ਕਦੇ ਤੁਹਾਡੀ ਕੋਈ ਸਟੇਟਮੈਂਟ ਹੈ ਕਿਸੇ ਨਿਊਜ਼ਪੇਪਰ ਦੇ ਵਿੱਚ ਛਪੀ, ਤਾਂ ਮੰਗਵਾ ਲਿਓ। ਤੁਹਾਡੇ ਵੀ ਸੁਣਨ ਵਾਲਿਆਂ ਦੇ ਵੀ ਹੀਰੋ ਹੋਣਗੇ ਬਹੁਤ ਜ਼ਿਆਦੇ। ਇਹਨਾਂ ਦੇ ਇਹ ਵੀ ਤੁਸੀਂ ਨਾ ਕਿਸੇ ਦੇ ਤਾਂ ਸਮਰਥਕ ਹੋਵੋਗੇ ਹੀ, ਕਦੇ ਮੰਗਾ ਲਿਓ ਕਿ ਯਾਰ ਸਾਨੂੰ ਦੱਸਿਓ ਤੁਸੀਂ ਕਿੱਦਾਂ ਬੋਲੇ ਆ। ਨਹੀਂ ਬੋਲਦੇ, ਇਹਨਾਂ 'ਚ ਬੈਕਬੋਨ ਹੈ ਨੀ ਗੀ। ਬੈਕਬੋਨ ਵਾਸਤੇ ਜ਼ਰੂਰਤ ਚਾਹੀਦੀ ਹੈ, ਗਟਸ ਚਾਹੀਦੀ ਹੈ। ਸੋ ਖੈਰ ਆਪਾਂ ਲੰਬੇ ਚਲੇ ਗਏ ਤੇ ਹੁਣ ਇਹਨਾਂ ਨੇ ਜਿਹੜੇ ਆ ਨਿਤਿਸ਼ ਕੁਮਾਰ ਨੇ ਦਲ ਬਦਲੀ ਤੇ ਵੀ ਸਵਾਲ ਜਿਹੜੇ ਆ ਉਹ ਉਠਾਏ ਨੇ। ਸੋ ਪ੍ਰੋਗਰਾਮ ਜਿਹੜਾ ਖਬਰ ਤੇ ਨਜ਼ਰ ਹੈ, ਇਹਦੇ ਵਿੱਚ ਹੁਣ ਵੇਲਾ ਇਜਾਜ਼ਤ ਨਹੀਂ ਦਿੰਦਾ। ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।